ਖਲੋ ਜੀ ਪਰਾਂ 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 ਉੱਠ ਜੀ ਉੱਠ ਜੀ ਉੱਠ ਜੀ। ਬਹੁਤ ਵੱਡਾ ਕੋਠਾ। ਹਾਂਜੀ ਵਾਹ ਬਈ ਵਾਹ। ਮਾਂ ਜੂਗਾ ਰੱਖ ਕੇ ਏਦਾਂ ਚਾਹ ਕੇ ਆਪਣਾ ਪੈਰ ਦੀ ਦਿਖੇ। ਇਹ ਤਾਂ ਕੰਮ ਆਪਦਾ ਰੋਟੀ ਪਾਣੀ ਕਮਾ ਕੇ ਖਾਣ ਵਾਲਾ ਗਰੀਬ ਹਾਂ ਉਹਨੂੰ ਸੱਜਣਗੇ ਨਾ ਦੂਰੋਂ ਹੀ ਉਹ ਪਰਸੂ ਨਾ ਨਹੀਂ ਉਹਦਾ ਕੋਈ ਸਾਧਨ ਹੈ। ਹੈਲੀਕਾਪਟਰ ਦਾ ਧੂੜਾਂ ਕੱਢੀ ਖੜੇ ਆਵੇ ਲੈ ਇਹ ਤਾਂ ਬਹੁਤ ਆ ਰਹੇ ਬਈ। ਬਹੁਤ ਆ ਰਹੇ ਆ। ਕੋਈ ਨਹੀਂ ਅੱਜ ਕੱਲ ਹੁੰਦੇ ਸੌਣ ਭਾਦਰੋਂ ਆ ਨਾ। ਮੀਂਹ ਆਊਗਾ। ਹਾਂਜੀ ਇਹ ਹਾਂ ਇਹਨਾਂ ਨੂੰ ਹੈਲੀਕਾਪਟਰ ਸਾਦਾ ਜਿਹੜਾ ਫਿਰ ਰਿਹਾ ਨਾ ਆਹੋ ਜਦੋਂ ਇਹ ਆਣ ਨਾ ਹਾਂ ਜਹਾਜ਼ ਆਹੋ ਤੇ ਕਹਿੰਦੇ ਮੀਂਹ ਆਊਗਾ। ਆ ਜਿਹੜੀ ਨਿੰਬ ਸੀ ਨਾ ਹਾਂਜੀ ਉਦੋਂ ਮੁੰਡਾ ਕਹਿੰਦਾ ਆਖੇ ਇਹ ਟੱਪਾ ਮਾਰ ਕੇ ਸਿੱਟਦਾ ਬਾਹਰ। ਮੈਂ ਕਿਹਾ ਨਾ ਇਹ ਕੰਮ ਨਾ ਕਰੀ ਤੇ ਅੱਜ ਲਾਗੇ ਕਰਕੇ ਦਿਖਾਇਓ ਜੀ। ਲੱਗੀ ਗੱਠਾਂ ਭੰਨਣਾ ਉਹ ਦੇਖ। ਹਾਂ ਦਿਸ ਰਿਹਾ ਜੀ। ਆਹ ਦੇਖ ਤੇ ਪਿੰਡ ਦੇ ਵਿੱਚੋਂ ਨਿਕਲਿਆ ਜਨਾਜ਼ਾ। ਹਾਂਜੀ ਉਹ ਜਿਹੜੀ ਥੀ ਨਾ ਲਿਆਂਦੀ ਵਿਆਹ ਕੇ ਹਾਂਜੀ ਉਹ ਕਹਿ ਰਹੀ ਆ ਦੇਖ ਕੇ ਜਨਾਜ਼ੇ ਨੂੰ ਵੀ ਪਤਾ ਨਹੀਂ ਕੱਲਾ ਮਰ ਗਿਆ ਪਤਾ ਨਹੀਂ ਸਾਰਾ ਹੀ ਪਿੰਡ ਮਰ ਗਿਆ। ਮਾਰ ਗਏ ਪਿੰਡ। ਉਹ ਫੌਰਨ ਨੇ ਗੱਲ ਸੁਣ ਲਈ। अस्सलाम वालेकुम जी। सियाने कहते भी माया के हैं तीन नाम परसू परसा परसराम। परसू तो परसराम बनने वास्ते जोर लगदा, मेहनत करनी पैंदी है, टाइम लगदा, सबर करना पैंदा, जुस्से ते रुत्तां भोगणियां पैंदियां। असीं सवेर दे बैठे हाँ, किसी टाइम बद्दल आंदे हैं, किसी टाइम धुप्प छां हो रही है भी पानी पहुँचे तो असीं जिहड़ा ओह कुंड रह गई सी भी अज ओह कढ के जानी लै उस करके असीं सवेर दे धुप्प सेकी जा रहे हैं। हुण जाके पानी पहुँचिया, हुण लोढे वेले दा टाइम हो गया तो पानी ओह तुर पिया ਉਹਨੂੰ। ਹੁਣ ਦੇਖਦੇ ਹਾਂ ਗਾਂ ਕਰਦਾ ਕੀ ਹੈ। ਇਹ ਉਹ ਕੁੰਡ ਆ ਜਿੱਥੇ ਅੱਜ ਪਾਣੀ ਅਸੀਂ ਪਹਿਲੀ ਵਾਰੀ ਚੜਾਉਣ ਲੱਗੇ ਹਾਂ। ਇਹ ਟੋਟਾ ਰਹਿ ਗਿਆ ਸੀ, ਇੱਥੇ ਅਸੀਂ ਪੌਦੇ ਵੀ ਨਹੀਂ ਲਾਏ। ਤੁਸੀਂ ਇੱਕ ਵਾਰੀ ਜੀ ਇੱਧਰ ਨੂੰ ਮੁੜਿਓ, ਤੁਸੀਂ ਆ ਦੇਖੋ ਵੀ ਜਿੱਥੇ ਤੱਕ ਪਾਣੀ ਲੱਗਾ ਸੀ ਸਾਰੇ ਪੌਦਿਆਂ ਨੇ ਪੱਤੇ ਕੱਢ ਲਏ। ਤੇ ਰੱਬ ਖੈਰ ਸੁੱਖ ਰੱਖੇ, ਕਦੀ ਰੱਬ ਨੇ ਚਾਹਿਆ ਤੇ ਤੁਹਾਨੂੰ ਇੱਥੇ ਮੰਜੇ ਢਾ ਕੇ ਦਿਖਾਵਾਂਗੇ। ਤੁਸੀਂ ਸਾਡੇ ਕੋਲ ਆਓਗੇ ਤਾਂ ਤੁਹਾਨੂੰ ਅਸੀਂ ਇਸ ਛਾਂ 'ਚ ਬਾਵਾਂਗੇ ਇਨਸ਼ਾਅੱਲਾ। ਤਾਂ 40 ਪਏ ਨਾ ਤੇ ਇੱਥੇ ਦੂਆ ਪਾਣੀ ਲਾਇਆ ਤੇ ਦੂਏ ਪਾਣੀ ਦੇ ਵਿੱਚ ਖਪਣਾ ਨਹੀਂ ਪਿਆ। ਤੇ ਹੁਣ ਗਾਂ ਗਾਂ ਥਾਂ ਪੱਕਦੀ ਜਾਊਗੀ। ਬੰਦੇ ਕਹਿੰਦੇ ਸੀ ਵੀ ਇਹ ਕਾਮਯਾਬੀ ਨਹੀਂ ਦਿਖਦੀ ਵੀ ਸੇਹ ਦੀਆਂ ਖੁੱਡਾਂ ਜਿੱਦਾਂ ਵਿੰਨੀ ਪਰੋਈ ਪਈ ਹੈ ਥਾਂ। ਉਹ ਪਾਣੀ ਤਾਂ ਉਧਰ ਆ ਜਾਓ ਬਈ ਸ਼ੇਰੋ ਭੱਜ ਕੇ ਆ ਜਾਓ ਬਈ। ਆ ਜਾਓ ਬਈ ਆ ਆ ਜਾਓ। ਬਹਿ ਗਿਆ ਜੇ ਅੱਛਾ ਉਹ ਫੜੀਆਂ ਫੜੀ ਉਹ ਕਈ ਫੜੀ ਉਹ ਤੇਰਾ ਪਲਾਓ ਫੜੀ ਕਰੀ ਸੱਟ ਮੀਟਿੰਗ ਕੇ ਵਿੱਚ ਕਰਦੇ ਫਟਾਫਟ ਕਰ ਯਾਰ। ਸ਼ਾਬਾਸ਼ ਸ਼ੇਰ ਦੇ ਸ਼ਾਬਾਸ਼ ਵਾਹ ਬਈ ਵਾਹ। ਸਿੱਟ ਦੇ ਸ਼ਾਬਾਸ਼। ਇੱਥੇ ਸਿੱਟ ਦੇ ਦਾ ਵਾਹ ਬਈ ਵਾਹ। ਪਖੜਾ ਬਹੁਤ ਹੈ। ਆ ਪਾਲਾ ਮਿੱਟੀ। ਸ਼ਾਬਾ ਬਈ ਸ਼ਾਬਾ। ਫੌਜੀ ਪਹੁੰਚ ਗਏ ਬਈ। ਪਹੁੰਚ ਗਏ ਪਹੁੰਚ ਗਏ। ਹਲੇ ਪਾਣੀ 'ਚ ਜਾਨ ਨਹੀਂ ਹੈਗੀ। ਨੱਪਦੇ ਥੋੜਾ ਜਿਹਾ ਨੱਪਦੇ। ਪਾਣੀ ਗਾਹਾਂ ਤੁਰਨਾ ਤੇ ਗੱਲ ਬਣਨੀ ਇਨਸ਼ਾਅੱਲਾ ਤੁਰੂਗਾ ਜੀ। ਮੁੰਡੇ ਹੁਣ ਜੁੜੇ ਖੜੇ ਆ ਜੀ। ਹੁਣ ਇਨਸ਼ਾਅੱਲਾ ਤੋਰ ਕੇ ਛੱਡਾਂਗੇ। ਇਹ ਦੱਬਾ ਪੈਰ ਨਾ ਦਬਦੇ ਇਦਾਂ ਦਬ ਦੇ ਹਾਂ। ਪੋਲੀ ਥਾਂ ਖੈਰ ਆ। ਪੋਲੀ ਤਾਂ ਹੀ ਸਖਤ ਹੋਣੀ ਆ ਗਾਰਾ ਮੂਰਾ ਬਣ ਕੇ। ਹਾਂਜੀ ਤੁਰ ਪੈਣਾ ਇਨਸ਼ਾਅੱਲਾ ਤੁਰ ਪੈਣਾ। ਪਾਣੀ ਫੇਆਂ ਦੀਆਂ ਸੱਤ ਹੇਠਾਂ ਕੋਠੜੀਆਂ ਬਣੀਆਂ ਹੋਈਆਂ। ਹਾਂਜੀ ਬੈਠਕਾਂ ਪਾਈਆਂ ਹੋਈਆਂ, ਮਕਾਨ ਪਾਏ ਹੋਏ ਉਹਨਾਂ ਨੇ। ਇਹ ਹੋ ਗਏ ਉੱਥੇ ਫੇਰ ਲੱਗਿਆ ਪਿਆ। ਇੱਕ ਮਿੰਟ ਠਹਿਰ ਜਾ। ਹਜੇ ਪਾਣੀ ਪੀਰੀ ਜ਼ਮੀਨ। ਹਾਂ ਜ਼ਮੀਨ ਹਜੇ ਪੀਰੀ। ਜਿਹੜਾ ਪੋਲਾ ਥਾਂ ਸੀ ਨਾ ਉਹ ਪਾਣੀ ਜ਼ਮੀਨ ਹੁਣੇ ਲੱਗ ਜਾਣਾ ਪਤਾ ਯਾਰ। ਹੁਣੇ ਲੱਗ ਜਾਣਾ ਪਤਾ ਹੁਣੇ। ਹਾਂਜੀ ਲਾਓ ਜੀ ਲਾਓ ਪੈਰ ਲਾਓ ਪੀ ਰਹੀ ਆ ਪਾਣੀ। ਹਾਂ ਖੁੱਡ ਪੀ ਰਹੀ ਆ ਖੁੱਡ। ਹਾਂਜੀ ਖੁੱਡ 'ਚ ਆ ਗਈ ਉਹ ਖੁੱਡ ਆ ਗਈ ਇੱਥੇ। ਹਾਂ ਲਾ ਦੇ ਨੱਪਦੇ ਪੈਰ ਨਾਲ ਉਤੋਂ ਨੱਪਦੇ ਇੰਜ। ਸ਼ਾਬਾਸ਼ ਵੈਰੀ ਗੁੱਡ। ਤੁਰ ਪੈਣਾ ਇਨਸ਼ਾਅੱਲਾ ਤੁਰ ਪੈਣਾ। ਅੱਜ ਥੋੜਾ ਖਪਣਾ ਪਊਗਾ। ਨਹੀਂ ਅੱਜ ਥੋੜਾ ਹੀ ਖਪਣਾ ਪੈਣਾ। ਉਸ ਦਿਨ ਥੋੜਾ ਖਪੇ ਆ। ਇਹ ਜੀ ਸਾਡੇ ਨਾ ਗੁੱਠ ਰਹਿ ਗਈ ਸੀ ਜੀ ਜਿਹੜੀ ਕੁੰਡ ਸੀ। ਇਹ ਕੁੰਡ ਵਾਲੀ ਗੁੱਠ ਸੀ ਤੇ ਉਹਦੇ 'ਚ ਹੁਣ ਅਸੀਂ ਖਾਲੀਆਂ ਮਾਰੀਆਂ। ਖਾਲੀਆਂ ਇਸ ਵਾਸਤੇ ਮਾਰੀਆਂ ਸੀ ਵੀ ਸਾਰੇ ਹੀ ਤਾਂ ਪਾਣੀ ਚੜ੍ਹਨਾ ਹੀ ਨਹੀਂ ਸਾਡੇ ਕੋਲੋਂ। ਸਾਰੇ ਤਾਂ ਖੁੱਡਾਂ ਹੀ ਬਹੁਤ ਆ। ਥੋੜਾ ਜਿਹਾ ਇਹ ਖਾਲੀਆਂ ਇਸ ਵਾਸਤੇ ਮਾਰੀਆਂ ਜੀ ਵੀ ਹੋਰ ਕੁਛ ਨਾ ਹੋਵੇ ਤੇ ਚਲੋ ਇੰਨਾ ਕੁ ਥਾਂ ਤਾਂ ਅਸੀਂ ਕਵਰ ਕਰ ਲਾਂਗੇ ਭੱਜ ਨੱਸ ਕੇ ਔਖੇ ਸੌਖੇ ਹੋ ਕੇ। ਤੇ ਜੇ ਸਾਰੇ ਨੂੰ ਛੱਡੀਏ ਨਾ ਸਾਰੇ ਜੀ ਖੁੱਡਾਂ ਤੇ ਸਾਰੇ ਦਾ ਪਾਣੀ ਕਵਰ ਨਹੀਂ ਕਰ ਸਕਦੇ ਜੀ। ਤੇ ਇਹ ਇਸ ਵਾਸਤੇ ਹੁਣ ਖਾਲੀਆਂ ਅਸੀਂ ਤਿੰਨੇ ਨਵੀਆਂ ਮਾਰੀਆਂ ਅਗਲੇ ਪਾਸੇ ਜਿੱਥੇ ਕੁੰਡ ਬਣੀ ਸੀ ਕੁੰਡ ਦੇ ਵਿੱਚ। ਤੇ ਪਹਿਲੀ ਖਾਲੀ ਦੇ ਵਿੱਚ ਜੀ ਇਨਸ਼ਾਅੱਲਾ ਜਿਹੜਾ ਨਾ ਜੀ ਸਾਡਾ ਪਾਣੀ ਮੁਕੰਮਲ ਹੋ ਗਿਆ, ਚੜ੍ਹ ਗਿਆ ਸਿਰੇ। ਅੱਲਾ ਕੀਤਾ ਔਖੇ ਸੌਖੇ 2 ਖੁੱਡਾਂ ਪਈਆਂ ਲੇਕਿਨ ਉਹ ਬੰਦ ਕਰ ਲਈਆਂ ਸਰੋਏ ਨੇ ਭੱਜ ਨੱਸ ਕੇ। ਤੇ ਹੁਣ ਅੱਲਾ ਖੈਰ ਕਰੇ ਜੀ ਦੂਸਰੀ ਖਾਲੀ ਵੱਲ ਨੂੰ ਨਾ ਪਾਣੀ ਅੱਗੋਂ ਮੋੜ ਗਿਆ। ਤੇ ਇਨਸ਼ਾਅੱਲਾ ਹੌਲੀ ਜੀ ਦੇਖੋ ਤੁਹਾਨੂੰ ਅਸੀਂ ਇੱਦਾਂ ਹੀ ਦਿਖਾਉਂਦੇ ਹਾਂ। ਤੇ ਅੱਲਾ ਦੇ ਹੁਕਮ ਨਾਲ ਅੱਜ ਇਹਨਾਂ ਤਿੰਨਾਂ ਨੂੰ ਅਸੀਂ ਪਾਣੀ ਫੇਰ ਕੇ ਜਾਵਾਂਗੇ ਜੀ ਇਨਸ਼ਾਅੱਲਾ। ਅੱਲਾ ਖੈਰ ਕਰੇ ਜੀ। ਤੇ ਆਹ ਵੇਖੋ ਜੀ ਕੁੰਡ ਦਾ ਹਾਲ ਹਜੇ ਵੀ ਦਿਖਾਓ। ਵੇਖ ਹਜੇ ਵੀ ਮੁੰਡੇ ਜਿਹੜੇ ਪੱਟ ਕੇ ਬਲਾਵਾਂ ਰੱਖੀਆਂ ਨਾ ਉੱਥੋਂ
ਉਹ ਭੱਜ ਕੇ ਆ ਬਾਈ ਉਹ ਭੱਜ ਕੇ ਆ ਸ਼ੇਰਾ ਉਹ ਪੈ ਗਈ ਖੁੱਡ ਬਈ ਭੱਜੀ 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 ਜਵਾਨਾ ਪੈ ਗਈ ਆ ਬਈ ਪੈ ਗਈ ਸੁਰਾ ਫਾੜੀ ਫੜੀ ਚੱਲ। ਨੱਪ ਦੇ ਉਤੋਂ ਪੈਰ ਨਾਲ ਛੁੱਟ ਜਾ ਏਦਾਂ ਨੱਪ ਦੇ ਚਲੋ ਚੜ ਜੂਗਾ ਪਾਣੀ ਹੁਣ ਇਨਸ਼ਾਅੱਲਾ ਬਸ ਤੁਰ ਪੈਣਾ ਐਵੇਂ ਹਾਂ ਇੱਥੋਂ ਥੋੜਾ ਜਿਹਾ ਨੀਵਾ ਕਰ ਬਈ ਇੱਥੋਂ ਮਾਰਾ ਜਾ ਕੇ ਉੱਥੋਂ ਕਰੋੜ ਦੋ ਹਾਂ। ਪਾਣੀ ਪਿੱਛੋਂ ਤੇਜ਼ ਹੋ ਜਾਊਗਾ ਤੁਹਾਡਾ। ਹੋ ਜਾਣਾ ਪਿੱਛੋਂ ਹੁਣ ਪਾਣੀ ਸਹੀ ਆ ਰਿਹਾ ਲੈਵਲ 'ਚ ਆ, ਕੋਈ ਨਹੀਂ ਰੌਲਾ। ਜਿਹੜਾ ਪਿੱਛੋਂ ਪਾਣੀ ਡਿੱਗ ਰਿਹਾ ਨਾ ਉਹ ਥੱਲੇ ਹੀ ਡਿੱਗ ਰਿਹਾ। ਮੈਂ ਕਿਹਾ ਜੇ ਉੱਥੋਂ ਕਰੋੜ ਦੋ ਆ ਫੇਰ ਗਿਆ ਬਈ ਜ਼ੋਰ ਕਰ ਜਾਊਗਾ। ਆ ਫੇਰ ਗਿਆ ਬਈ ਇੱਥੋਂ ਗਿਆ ਕੋਈ ਨਹੀਂ ਖੈਰ ਨਹੀਂ ਜਾਂਦਾ। ਇੱਥੋਂ ਲਾਓ ਜੀ ਮਿੱਟੀ ਸੁੱਕੀ ਨਾ ਲਾਓ ਗਾਰਾ ਲਾਓ। ਆ ਵੀ ਗਿਆ ਇੱਥੋਂ ਫੇਰ ਗਿਆ ਜੀ ਇੱਥੋਂ ਵੀ ਗਿਆ ਜੀ। ਖੈਰ ਇਹ ਤਾਂ ਹਲੇ ਜਾਨ ਥੋੜੀ ਹੈ ਪਾਣੀ ਹੈ। ਮੱਥਾ ਹੀ ਬਹੁਤ ਉੱਚਾ। ਕਰ ਬਈ ਕਰ ਥੋੜਾ ਜਿਹਾ ਨੀਵਾ ਕਰ ਮੱਥਾ ਥੋੜਾ ਜਿਹਾ ਨੀਵਾ ਕਰ ਬਈ। ਅਰਫਾਨ ਇੱਥੇ ਲਿਆ ਬਈ ਮੱਥਾ ਨੀਵਾ ਕਰ। ਆ ਕਰ ਮੱਥਾ ਨੀਵਾ ਥੋੜਾ ਜਿਹਾ ਖਿੱਚ ਲੈ ਇੱਥੋਂ ਏਦਾਂ ਖਿੱਚ ਲੈ ਸ਼ੇਰਾ ਖਿੱਚ ਲੈ ਸ਼ਾਬਾਸ਼। ਚਾਚਾ ਤੇਰੇ ਪੈਰਾਂ 'ਚ ਪਾਣੀ ਪੈ ਆ ਪਾਣੀ 'ਚ ਆ ਖੁੱਡ ਪੈ ਗਈ ਪਾਣੀ ਨਹੀਂ ਆ ਖੁੱਡ ਪੈ ਗਈ ਉਹਦਾ ਸਾਡੇ ਓਏ ਤੇਰਾ ਭਲਾ ਤੇਰਾ ਖੋਜੀ ਟੱਪਾ ਮਾਰ ਪਾਸਿਓਂ ਹੈ ਬਈ ਬੂਟੇ ਖਾ ਹਾਂ ਇਹ ਅਸਲ ਮਕਾਨ ਕਈ ਮਾਰ ਪੁੱਠੀ ਕਈ ਮਾਰ ਇਹਦੇ ਤੇ ਪੈਰ ਪਿਛਾ ਕਰ ਸੁਰਾ ਪੈਰ ਪਿਛਾ ਨੂੰ ਕਰ ਆ ਪੈਰ ਤੇ ਨਾ ਕਈ ਲਵਾ ਲਈ ਯਾਰ ਬਚਾ ਪੈਰ ਨੂੰ ਏਦਾਂ ਸਿੱਟ ਰੋੜਾ ਇੱਥੇ ਇੰਜ ਰੋੜਿਆਂ ਨਾਲ ਨਹੀਂ ਏਦਾਂ ਵੱਢ ਦੇ ਇਹਨੂੰ ਇੰਜ ਅਸਲ ਕੰਮ ਇਹ ਕੰਮ ਹੈ ਸਭ ਬਚ ਗਏ ਕੋਈ ਨਹੀਂ ਠੀਕ ਆ। ਹੁਣ ਦਬਾਓ ਹੁਣ ਤੋਂ ਦਬਾਓ ਪੈਰ ਨਾਲ ਦਬਾਓ ਪਾਣੀ ਲੰਘੇ ਉੱਤੋਂ ਦੀ। ਹਾਂਜੀ ਦਬਾਓ ਦਬ ਦੇ ਬਣਾ ਦੇ ਖਾਲੀ ਜੀ ਰਾਹ ਜਿਹਾ ਬਣਾ ਦੇ ਪਾਣੀ ਨੂੰ ਇੰਜ ਸ਼ਾਬਾਸ਼। ਪਿਛਾ ਤਾਂ ਹੈ ਮੇਰੇ ਖਿਆਲ ਠੀਕ ਹੀ ਹਜੇ ਇਧਰੋਂ ਉਧਰੋਂ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਜਦੋਂ ਪਾਣੀ ਨਾ ਗਾਂ ਆਇਆ। ਹਾਂਜੀ ਪਿੱਛੋਂ ਠੀਕ ਆ। ਹਾਂ ਨਹੀਂ ਇਧਰੋਂ ਠੀਕ ਆ ਅੱਲਾ ਖੈਰ ਕਰੇ ਪਿੱਛੋਂ ਪਾਣੀ ਠੀਕ ਆ ਰਿਹਾ। ਆਹੀ ਮੈਂ ਕਹਿ ਰਿਹਾ ਜੱਦਾ ਤੁਹਾਨੂੰ। ਸ਼ਾਬਾਸ਼ ਹਾਂਜੀ ਉੱਚੀ ਆ ਥਾਂ ਐਵੇਂ ਮਾੜੀ ਜੀ ਉੱਚੀ ਸੀ ਐਡੀ ਵੀ ਉੱਚੀ ਕੋਈ ਨਹੀਂ। ਪਾਣੀ ਦਾ ਜ਼ੋਰ ਇਹਦੀ ਵਜ੍ਹਾ ਨਾਲ ਹੋਰ ਤੇਜ਼ ਹੋ ਜਾਣਾ। ਹੋ ਗਿਆ ਪਾਣੀ ਤੇਜ਼ ਹੋ ਗਿਆ ਅੱਲਾ ਖੈਰ ਕਰੇ ਕੋਈ ਨਹੀਂ। ਜੱਦਾ ਮੈਂ ਤੁਹਾਨੂੰ ਤਾਂ ਹੀ ਕਹੀ ਜਾ ਰਿਹਾ ਮੰਨਦੇ ਤਾਂ ਹੈ ਨਹੀਂ ਤੁਸੀਂ। ਹਾਂਜੀ ਮੁੜ ਗਿਆ ਪਾਣੀ ਕਿ ਨਹੀਂ ਆਨੂੰ ਮੁੜ ਗਿਆ ਹੈ ਖੁੱਡ ਫਿਰ ਪੈ ਗਈ। ਪੈਣ ਦੋ ਫੌਜੀ ਉੱਤੇ ਖੜੇ ਆ। ਆਓ ਜੀ ਕਈ ਲੈ ਕੇ ਕਈ ਆਵੇ ਹਥਿਆਰ ਲੈ ਕੇ ਆਵੇ ਨਾ ਕੋਈ ਲੋੜ ਨਹੀਂ। ਹੈ ਹੋ ਗਿਆ ਸਿੱਧਾ ਚੱਲ ਠੀਕ ਆ। ਇਹ ਤਾਂ ਹੱਥਾਂ ਨਾਲ ਹੀ ਵੱਜ ਪਿੱਛੋਂ ਕਰ ਹੋਰ ਥੋੜਾ ਜਿਹਾ ਆ ਸੁੱਧਾ ਜਾ ਮੂਰੇ ਤੋਂ। ਲਓ ਜੀ ਮਿਹਨਤ ਤੇ ਕੋਸ਼ਿਸ਼ ਤਾਂ ਅਸੀਂ ਅੱਲਾ ਦੇ ਹੁਕਮ ਨਾਲ ਕਰਾਂਗੇ ਪੂਰੀ ਅੱਗੇ ਅੱਲਾ ਦੇ ਸਪੋਰਟ ਜੀ। ਅੱਜ ਸਾਡੀ ਕੋਸ਼ਿਸ਼ ਆ ਵੀ ਅਸੀਂ ਨਾ ਪਾਣੀ ਇਹਨੂੰ ਅੱਜ ਲਾ ਕੇ ਜਾਈਏ ਤੇ ਅੱਲਾ ਖੈਰ ਕਰੇ ਅਸੀਂ ਅੱਜ ਲਾਵਾਂਗੇ ਜੀ। ਪਰ ਖੁੱਡਾਂ ਤਾਂ ਸਾਨੂੰ ਸਤਾਈ ਖੜੀਆਂ ਤੁਸੀਂ ਦੇਖ ਰਹੇ ਜੇ ਖੁੱਡ ਮਿੰਟ ਖੁੱਡਾਂ ਪੈ ਰਹੀਆਂ ਜੀ ਥੱਲੇ ਨੂੰ। ਅਸੀਂ ਇਹਨਾਂ ਖੁੱਡਾਂ ਤੋਂ ਡਰਦਿਆਂ ਨੇ ਤਾਂ ਖਾਲੀਆਂ ਬਣਾਈਆਂ ਵੀ ਸਾਰੇ ਨੂੰ ਪਾਣੀ ਨਾ ਛੱਡੀਏ ਤੇ ਜੇ ਫਿਰ ਵੀ ਸਾਨੂੰ ਇਦਾਂ ਹੀ ਖਪਣਾ ਘੁਲਣਾ ਪਵੇ ਨਾ ਜੀ ਤੇ ਫਿਰ ਤਾਂ ਜੀ ਬੜਾ ਔਖਾ ਕੰਮ ਆ ਜੀ। ਆ ਵੇਖ ਪਾਣੀ ਪਿਛਾ ਨੂੰ ਆ ਫੇਰ ਤਾਂ ਨਹੀਂ ਬਹਿ ਗਿਆ ਯਾਰ ਕਿਧਰੇ ਨਹੀਂ ਬੈਠਿਆ ਨਹੀਂ ਭਾਈ ਉਹ ਉੱਚਾ ਥਾਂ ਚੜ ਜੂਗਾ ਇੱਥੋਂ ਮੈਨੂੰ ਮਾਲੂਮ ਹੈ ਇੰਜ ਪਾਣੀ ਨੇ ਕੀਤਾ ਮੈਂ ਗਿਆ ਫੇਰ ਬਹਿ ਗਿਆ ਨਹੀਂ ਖੈਰ ਪਾਣੀ ਉੱਥੇ ਜਾ ਇੱਥੋਂ ਮਾਰੀ ਮੈਂ ਕਈ ਥੋੜੀ ਜਿਹੀ ਪਾਣੀ ਦਾ ਪਾਣੀ 'ਚ ਜਾਨ ਥੋੜੀ ਆ ਕਈ ਕਿੱਧਰ ਆ ਉੱਚਾ ਔਰ ਲਿਆ ਵੀ ਉਹ ਬਾਅਦ ਚ ਲਾ ਲਾਂਗੇ ਇਧਰੋਂ ਤਾਂ ਆਵੇ ਪਾਣੀ ਪਿੱਛੋਂ ਤੱਕ ਪੜਾ ਲਈਏ ਉੱਥੇ ਬਾਅਦ ਚ ਲਾਵਾਂਗੇ ਸ਼ੇਰਾ ਉਹਦਾ ਲਿਆ ਮੈਂ ਆ ਪਿੱਛਾ ਫੇਰਾ ਮਾਰਾਂ ਖਾਲੇ ਵਾਲਾ ਖਾਲੇ ਨੂੰ ਵੀ ਤਾਂ ਫੇਰਾ ਮਾਰ ਲਈਏ ਪਿੱਛਾ ਆ ਉਹ ਨਾ ਵੀ ਅੱਗੇ ਹੀ ਖੜੇ ਰਹੀਏ ਸਾਰੇ ਦੇ ਪਿੱਛੋਂ ਕੋਈ ਕੰਮ ਖਾ ਜਾਵੇ ਖੁੱਡ।
ਲਓ ਜੀ ਪਿੱਛੋਂ ਅੱਲਾ ਕਰੇ ਠੀਕ ਆ ਜੀ, ਪਿੱਛੇ ਖਾਲਾ ਠੀਕ ਆ, ਹੁਣ ਅੱਗੋਂ ਸੰਭਾਲੋ ਅੱਲਾ ਦੇ ਸਪੁਰਦ। ਤੇ ਜਿੱਥੋਂ ਖਤਰਾ ਖੁਤਰਾ ਉਹਨੂੰ ਪਹਿਲਾਂ ਹੀ ਮਿੱਟੀ ਪਾ ਲਿਆ ਕਰੋ ਯਾਰ, ਜਿੱਥੇ ਖਤਰਾ ਮਹਿਸੂਸ ਹੋਵੇ ਥੋੜਾ ਜਿਹਾ। ਸ਼ਾਬਾਸ਼ ਸ਼ੇਰਾਂ ਦੇ ਸ਼ਾਬਾਸ਼, ਵਾਹ ਬਈ ਵਾਹ। ਅੱਲਾ ਕਿਰਾ ਅੱਜ ਨਾ ਲੱਗ ਗਏ ਇਨਸ਼ਾਅੱਲਾ, ਸਿਰੇ ਲੱਗ ਚੱਲੇ ਆ। ਦੂਸਰੀ ਖਾਲੀ ਨੂੰ ਪਾਣੀ ਛੱਡਤਾ ਜੀ, ਇੱਕ ਸਾਡੀ ਮੁਕੰਮਲ ਹੋ ਗਈ ਆ ਤੇ ਦੂਸਰੀ ਖਾਲੀ ਨੂੰ ਪਾਣੀ ਆ ਪੈ ਰਿਹਾ, ਤੇ ਮੁੰਡੇ ਅਗਾ ਤੀਸਰੀ ਖਾਲੀ ਬਣਾ ਰਿਹਾ ਜੀ, ਤੀਸਰੇ ਨੂੰ। ਤੇ ਅੱਲਾ ਖੈਰ ਕਰੇਗਾ ਇਨਸ਼ਾਅੱਲਾ, ਅੱਜ ਅਸੀਂ ਇਹਦੇ ਨਾਲ ਕੁਝ ਕਰਕੇ ਜਾਵਾਂਗੇ। ਕਿਉਂ ਜੀ ਸੁਰਿਆ ਸਾਹਿਬ? ਹਾਂਜੀ ਬਹੁਤ ਵੱਡਾ ਖਲੋ ਜੀ, ਪਰਾਂ ਉੱਠ ਜੀ, ਉੱਠ ਜੀ। ਕੋਠਾ, ਵੱਡਾ ਕੋਠਾ, ਬਹੁਤ ਵੱਡਾ ਕੋਠਾ। ਹਾਂਜੀ ਵਾਹ ਬਈ ਵਾਹ। ਮਾਂ ਜੁਗਾ ਰੱਖ ਕੇ ਏਦਾਂ ਚਾ ਕੇ ਆਪਣਾ ਪੈਰ ਦੀ ਦਿਖੇ। ਇਹ ਤਾਂ ਕੰਮ ਹਾਂ ਹਾਂ ਠੀਕ ਹੈ ਠੀਕ ਆ ਠੀਕ ਆ। ਬਹੁਤ ਫੌਜੀ ਤਕੜਾ ਹੋ ਕੇ ਨਿਕਲਿਆ ਜਨਾਬ। ਅੱਛਾ ਇੱਕ ਮਿੰਟ ਮੇਰੀ ਹੋਰ ਸੁਣ ਲਓ, ਹੁਣ ਸੁਣ ਲਓ, ਮੇਰੀ ਵੀ ਸੁਣ ਲਓ। ਇਹ ਤੁਹਾਡੇ ਕੋਲ ਇੱਧਰ ਨੂੰ ਨਹੀਂ ਬੰਦ ਹੋਣਾ, ਸਰੋਇਆ ਇੱਧਰ ਨੂੰ ਨਹੀਂ ਬੰਦ ਹੋਣਾ। ਉਹ ਇੱਧਰੋਂ ਟੱਪਾ ਮਾਰੋ, ਇੱਧਰੋਂ ਟੱਪਾ ਮਾਰ ਕੇ ਨਾ ਇੱਥੇ ਮਿੱਟੀ ਲਾ ਲਾ, ਇੱਥੋਂ ਟੱਪਾ ਮਾਰ, ਇੱਥੇ ਮਿੱਟੀ ਲਾ। ਫੜ ਬਈ ਫੜ ਸ਼ੇਰਾ, ਇਹਦੇ ਨਾਲ ਹੀ ਖਾਲੀ ਨਵੀਂ ਬਣ ਜੂ ਇੱਥੇ। ਬਸ ਨਾ ਵਿੱਚ ਸਿੱਟ ਯਾਰ, ਕੀ ਇੱਥੇ ਹੋਇਆ? ਦਾ ਮਕਾਨ ਬਹੁਤ ਵੱਡਾ ਹੈ, ਬਰੀਕ ਮਿੱਟੀ ਲਾ। ਇਹਦੇ ਤੇ ਗਾਜਰ ਚੜੇ ਹੋਏ ਆ ਤੇ ਇੱਥੇ ਇਹ ਉਧਰੋਂ ਫਿਰ ਗਿਆ ਜੀ, ਭੱਜ ਕੇ। ਸ਼ਾਬਾਸ਼, ਫੌਜੀ ਸਾਡਾ ਮੁਜਾਹਿਦ ਲੱਗਿਆ ਹੋਇਆ, ਇਨਸ਼ਾਅੱਲਾ ਡਾਂਗਾ ਮਾਉਣ ਤੇ ਮਿੱਟੀ ਬਰੀਕ ਲਾ। ਕੁਛ ਨਾ ਕੋਈ ਕਰੂਗਾ। ਇਹਨੂੰ ਭੰਨੋ ਜੀ, ਹਾਂ ਭੰਨੋ। ਠੀਕ ਹੈ ਜੀ, ਮਾਰ। ਭੰਨੋ, ਪੁੱਠੀ ਮਾਰ। ਤੁਸੀਂ ਪਾਸੇ ਹੋ ਜਾਓ ਬਈ, ਵਰਦੀਆਂ ਬਚਾਓ ਆਪਣੀਆਂ ਬਈ, ਆਪਣੀਆਂ ਵਰਦੀਆਂ ਬਚਾਓ ਤੁਸੀਂ। ਫੌਜੀ ਨੂੰ ਇੱਕ ਨੂੰ ਕੋਈ ਜਾਣ ਦਿਓ, ਇਕੱਲੇ ਨਹੀਂ ਅੱਗੇ ਪਿੱਛੇ ਲੜੀ ਜਾਣਾ ਇਨਸ਼ਾਅੱਲਾ। ਬਹੁਤ ਬਹਾਦਰ ਆ ਇਹ। ਸ਼ਾਬਾਸ਼, ਭੰਨ ਇਹਨੂੰ। ਹਾਂਜੀ ਅਸਲ ਇਹ ਕੰਮ ਆ ਇਹਦਾ। ਪਿੱਛੇ ਲਿਆ ਇਹਨੂੰ, ਗਾਰੇ ਨੂੰ ਮੋੜ ਕੇ ਉੱਥੇ ਕਿਨੂੰ ਲਾ, ਕੋਈ ਉੱਥੇ ਕਿਨੂੰ ਲਾ, ਕੰਮ ਤੇਰਾ ਸਿੱਧਾ ਹੋ ਗਿਆ। ਚਾਚਾ ਬੂਟਿਆ ਤੀਸਰੀ ਖਾਲੀ ਆ, ਆਖਰਲੀ ਖਾਲੀ ਦੇ ਵਿੱਚ। ਹਾਂਜੀ ਇਹ ਵੀ ਖਾਲੀ ਸਿਰੇ ਤੱਕ ਹੋਈ ਆ, ਥੋੜੀ ਜੀ ਰਹਿ ਗਈ ਹਾਂ, ਉਹ ਉੱਥੇ ਦੀ ਰਹਿ ਗਈ ਬਸ, ਉੱਥੇ ਤਾਈਂ ਅੱਲਾ ਖੈਰ ਕਰੇ। ਚਾਚਾ ਜਿਹੜੀ ਅੱਗੇ ਗੱਲ ਕੀਤੀ ਸੀ ਮੈਂ ਸ਼ੁਰੂ ਲਾਚ, ਕਿੰਨੇ ਤੂੰ? ਪਰਸੂ, ਪਰਸਾ ਤੇ ਹਾਂ। ਪਰਸਰਾਮ, ਹਾਂਜੀ। ਮਾਇਆ ਕੇ ਤਿੰਨ ਤਿੰਨ ਨਾਮ ਇਦਾਂ ਹੀ। ਇਹਦੀ ਵੰਡ ਕਰਤਾ ਭਲਾ ਵੀ ਗੱਲ ਕਿੱਦਾਂ ਜਾ ਕੇ ਕਹੀ ਹੈ ਕਹਿਣ ਵਾਲੇ ਨੇ? ਕਹਿਣ ਵਾਲੇ ਨੇ ਨਾ ਹਾਂ। ਜਿਹੜੀ ਇਹ ਗੱਲ ਕਹੀ ਆ, ਇਹ ਇੱਕ ਉਹਨੇ ਦੱਸਿਆ ਤੁਹਾਨੂੰ, ਹਾਂਜੀ ਇਹ ਮਾੜੇ ਦਾ ਤੇ ਤਕੜੇ ਦਾ ਫਰਕ ਦੱਸਿਆ ਹਾਂ ਵੀ ਇੱਕ ਗਰੀਬ ਆਦਮੀ ਆ, ਇੱਕ ਜਿਹੜਾ ਥੋੜਾ ਜਿਹਾ ਆ ਮੀਡੀਅਮ ਸਾਈਜ਼ ਆ, ਇੱਕ ਜਿਹੜਾ ਤਕੜਾ ਹੈ। ਹਾਂ ਇਹਦੀ ਉਹਨੇ ਵੰਡ ਕਰਕੇ ਤੁਹਾਨੂੰ ਦੱਸੀ ਆ ਵੀ ਜਦੋਂ ਬੰਦਾ ਹੁੰਦਾ ਨਾ ਮਾੜਾ ਜਿਹਾ ਗਰੀਬ, ਆਪਦਾ ਰੋਟੀ ਪਾਣੀ ਕਮਾ ਕੇ ਖਾਣ ਵਾਲਾ ਗਰੀਬ, ਹਾਂ ਉਹਨੂੰ ਉਹ ਸੱਜਣਗੇ ਨਾ ਦੂਰੋਂ ਹੀ, ਉਹ ਪਰਸੂ ਨਾ ਨਹੀਂ ਉਹਦਾ ਕੋਈ ਸੱਦਦਾ, ਫਿਰ ਉਹਨੂੰ ਪਰਸੂ ਹੀ ਕਹਿੰਦੇ ਆ ਸਾਰੇ ਵਿਚਾਰੇ ਨੂੰ। ਫਿਰ ਥੋੜਾ ਜਿਹਾ ਤਕੜਾ ਹੋ ਫਿਰ ਥੋੜਾ ਜਿਹਾ ਜਦੋਂ ਵੱਲ ਹੋ ਗਿਆ, ਕੋਈ 4 ਦਿਨ ਰੋਟੀ ਪਾਣੀ ਖਾਣ ਲੱਗ ਪਿਆ, ਕੋਈ ਨਿਆਣੇ ਹੋ ਗਿਆ, ਕਮਾਉਣ ਲੱਗ ਪਿਆ, ਤੇ ਫਿਰ ਉਹਨੂੰ ਕਹਿਣ ਲੱਗ ਪੈਂਦੇ ਪਰਸਾ। ਫਿਰ ਕਹਿੰਦੇ ਪਰਸਾ। ਤੇ ਜਦੋਂ ਵੇਖਿਆ ਨਾ ਵੀ ਹੁਣ ਮੁੰਡੇ 2-3 ਦੇ ਇੰਗਲੈਂਡ ਚਲੇ ਗਿਆ ਤੇ ਹੁਣ ਗੱਡੀਆਂ ਆ ਗਈਆਂ 4, ਤੇ ਫਿਰ ਪਤਾ ਕੀ ਕਹਿੰਦੇ ਆ, ਫਿਰ ਪਰਸਰਾਮ ਸਾਹਿਬ। ਹਾਂ, ਫਿਰ ਪਰਸਰਾਮ ਸਾਹਿਬ ਹੋ ਜਾਂਦਾ ਜੀ ਫਿਰ ਉਹ ਨਾਲ ਹੀ। ਇਹ ਅੱਲਾ ਦੀਆਂ ਵੰਡਾਂ ਇਹ ਤੇ ਇਹ ਬੰਦਿਆਂ ਨੇ ਨਾ ਨਾਂ ਰੱਖੇ ਆ ਆਪੋ ਆਪ ਮਾੜੇ ਤਕੜੇ ਦੇ, ਪਛਾਣ ਕਰ ਲੈਂਦੇ ਆ ਪਿੰਡ ਵਾਲੇ। ਜਿਹੜਾ ਮਾੜਾ ਵਿਚਾਰਾ ਉਹਨੂੰ ਐਵੇਂ ਹੀ ਪਰਸੂ ਕਰੀ ਜਾਣਗੇ, ਨਾ ਹੀ ਕੋਈ ਨਹੀਂ ਸੱਦਦਾ। ਬਸ ਆਹ ਵੰਡ ਆ ਜੀ, ਇਹਦੀ ਵੰਡ ਕੀ ਆ, ਬਸ ਮਾੜੇ ਤਕੜੇ ਦਾ ਯਾਰ ਸਿਆਣੇ ਕਹਿ ਗਿਆ ਵੀ ਗਰੀਬ ਦਾ ਨਿੰਦਣਾ ਕੀ ਤੇ ਤਕੜੇ ਦਾ ਸਲਾਣਾ ਕੀ। ਬਸ ਆਹ ਗੱਲ ਆ ਜੀ। ਇਹ ਤਿੰਨੇ ਨਾਮ ਮਾਇਆ ਦੇ ਆ, ਮਾਇਆ ਦੇ ਜੀ। ਜਿੰਨੇ ਕ ਪੈਸੇ ਆ ਹਾਂ ਉਹਨਾਂ ਕ ਸਾਹਬ ਆ। ਹਾਂ ਕੀ ਬਾਤ ਆ ਜੀ। ਤੁਹਾਨੂੰ ਮੈਂ ਤਾਂ ਹੀ ਤਾਂ ਗੱਲ ਕਰੀ ਸੀ ਵੀ ਪਰਸੂ ਤੋਂ ਪਰਸਾ ਰਾਮ ਤੱਕ ਪਹੁੰਚਣ ਵਾਸਤੇ ਹਾਂ ਟਾਈਮ ਲੱਗਦਾ। ਉਹਦੇ ਵਾਸਤੇ ਮਿਹਨਤ ਕਰਨੀ ਪੈਂਦੀ ਆ। ਹਾਂਜੀ, ਮਿਹਨਤ ਵੀ ਰੰਗ ਲਾਂਦੀ ਆ, ਲੇਕਿਨ ਉਧਰੋਂ ਅੱਲਾ ਦੀ ਵੀ ਨਜ਼ਰ ਸਵੱਲੀ ਹੋਵੇ। ਸ਼ੁਕਰ ਇਹ ਗੱਲ ਠੀਕ ਹੈ ਤੁਹਾਡੀ ਜੀ। ਹਾਂਜੀ, ਅੱਲਾ ਦੀ ਵੀ ਨਜ਼ਰ ਸਵੱਲੀ ਆ, ਰਹਿਮਤ ਨਾਲ। ਅਸੀਂ ਇੱਕ ਥਾਂ ਤੇ ਗਏ ਆ, ਇੱਕ ਥਾਂ ਤੇ ਨਹੀਂ, ਅਸੀਂ ਕਈ ਥਾਵਾਂ ਤੇ ਗਏ ਆ ਜਿੱਥੇ ਨਾ ਰੁੱਖ ਲੱਗੇ ਹੋਏ, ਬੰਦਿਆਂ ਨੇ ਨਾ ਇਦਾਂ ਜੰਗਲ ਜੇ ਲਾਏ ਹੋਏ ਆਪ ਦੇ ਮਰੱਬਿਆਂ ਦੇ ਵਿੱਚ। ਹਾਂਜੀ, ਤੇ ਉੱਥੇ ਨਾ ਬਹਿਣ ਦਾ ਸਵਾਦ ਬੜਾ ਆਉਂਦਾ ਸੀ। ਮੈਂ ਜਦੋਂ ਵੀ ਇਸ ਜੀ ਥਾਂ ਤੇ ਗਿਆ ਨਾ, ਕਿਸੇ ਪੁਰਾਣੇ ਬਾਗ 'ਚ ਗਿਆ ਜਾਂ ਰੁੱਖਾਂ 'ਚ ਗਿਆ, ਤੇ ਇੱਕੋ ਹੀ ਗੱਲ ਦਿਲ 'ਚ ਆਉਂਦੀ ਸੀ ਵੀ ਯਾਰ ਆਪ ਦੇ ਮਰੱਬੇ 'ਚ ਨਾ ਅਸੀਂ ਜੰਗਲ ਲਾਣਾ ਥੋੜਾ ਬਹੁਤਾ। ਹਾਂਜੀ ਆ ਜਿਹੜਾ ਮੱਥਾ ਨਾ,
ਹਾਂਜੀ ਇੱਧਰ ਜ਼ਮੀਨ ਆ ਨੀਵੀਂ, ਹਾਂਜੀ ਤੇ ਇਹ ਫਿਰ ਸੇ ਨੇ ਇੱਥੇ ਖੁੱਡਾਂ ਕਰਤੀਆਂ, ਸਾਰਾ ਮੱਥਾ ਹੀ ਵਿੰਨਿਆ ਪਰੋਇਆ ਪਿਆ, ਹਾਂ ਤੇ ਉਹ ਇੱਥੇ ਕਾਮਯਾਬ ਹੁੰਦਾ ਨਹੀਂ ਸੀ। ਹਾਂ। ਅਸੀਂ ਕਿਹਾ ਵੀ ਇੱਥੇ ਰੁੱਖ ਲਾਣੇ ਆ, ਮਿਹਨਤ ਤਾਂ ਕਰਨੀ ਪੈਣੀ ਆ। ਕਰਨੀ ਪੈਣੀ ਹੈ। ਹਾਂਜੀ ਤੇ ਆਹ ਥੋੜੀ ਮਿਹਨਤ ਹੋਈ ਆ, ਅੱਜ ਹਾਂ। ਜੰਗਲ ਹੀ ਬਣਿਆ ਸੀਗਾ। ਆਹ ਤਾਂ ਇਦਾਂ ਸੀ ਜਿੱਦਾਂ ਤੁਸੀਂ, ਮੈਂ ਤਾਂ ਸਮਝਦਾ ਸੀ ਖਰੇ ਤੁਸੀਂ ਇਹ ਕੁੰਡ ਪਾਲ ਲਈ ਕਿ ਕੀ ਕੀਤਾ ਇਹਨੂੰ ਇੱਥੇ, ਤੇ ਐਡਾ ਐਡਾ ਭਖੜਾ ਤੇ ਘਾਹ ਤੇ ਬੁਰੇ ਹਾਲ। ਬਹਿ ਗਿਆ ਇੱਥੋਂ, ਨਹੀਂ ਮੈਂ ਕਰ ਲੈਣਾ। ਕਰ 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 ਲਾ ਮਿੱਟੀ ਲਾ ਯਾਰ ਇਹਨੂੰ। ਤੇ ਕੀ ਹਾਲ ਸੀ ਇਹਦਾ। ਤੇ ਜੇ ਮੈਂ ਤਾਂ ਕਹਿੰਦਾ ਵੀ ਇਹਨੂੰ ਆਪਾਂ ਸਾਰੀ ਨੂੰ ਜੇ ਇੱਦਾਂ ਹੀ ਪਾਣੀ ਲਾਉਂਦੇ ਤੇ ਸ਼ੱਕ ਨਹੀਂ ਸੀ ਲੱਗਣਾ। ਮੈਂ ਉਹੀ ਗੱਲ ਕਰ ਰਿਹਾ ਨਾ ਵੀ ਦਿਲ 'ਚ ਸੀ ਵੀ ਯਾਰ ਨਾ ਆਪਣੇ ਮਰੱਬੇ ਕਰਨਾ। ਹਾਂ ਆਹ ਥਾਂ ਲੱਭੀ ਹੈ ਜੀ, ਹੂੰ ਇਸ ਥਾਂ ਦੇ ਵਿੱਚ ਹੁਣ ਜੰਗਲ ਲਾ ਰਹੇ ਆ, ਅੱਛਾ ਤੇ ਅੱਲਾ ਨੇ ਕਰਿਆ ਕਾਮਯਾਬ ਹੋਵਾਂਗੇ ਇਨਸ਼ਾਅੱਲਾ ਹਾਂ, ਕੰਮ ਇਨਸ਼ਾਅੱਲਾ। ਹੋ ਹੀ ਜਾਊਗਾ। ਉਹਦੇ ਘਰ ਦੀ ਉਮੀਦ ਹੋਣੀ ਚਾਹੀਦੀ ਆ ਯਾਰ। ਇੱਥੇ ਵੱਡੀ ਖੁੱਡ ਬਣ ਗਈ। ਉਹਦੇ ਘਰ ਦੀ ਉਮੀਦ ਹੋਣੀ ਚਾਹੀਦੀ ਆ, ਬਸ ਤੁਸੀਂ ਮਿਹਨਤ ਕਰੋ, ਫਲ ਅੱਲਾ ਨੇ ਲਾਣਾ। ਮੇਰੀ ਲੱਕ ਵਿੱਚ ਵੜ ਗਈ। ਹਾਂ ਫਲ ਅੱਲਾ ਤਾਲਾ ਨੇ ਲਾਣਾ ਜੀ, ਤੁਸੀਂ ਮਿਹਨਤ ਕਰੋ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਤੇ ਮਿਹਨਤ ਦਾ ਫਲ ਅੱਲਾ ਤਾਲਾ ਦਿੰਦਾ ਇਨਸਾਨ ਨੂੰ, ਜੇ ਤੁਹਾਡਾ ਇਰਾਦਾ ਪੁਖਤਾ ਹੈ ਨਾ ਜੀ, ਤੁਹਾਡੀ ਨੀਅਤ ਸਾਫ਼ ਆ, ਤੇ ਇਨਸ਼ਾਅੱਲਾ ਇੱਥੇ ਜੰਗਲ ਬਣੇਗਾ, ਤੇ ਇੱਥੇ ਮੰਜੇ ਡਾਹ ਕੇ ਬਵਾਂਗੇ। ਪਰ ਇਹਦੇ ਤੋਂ ਮੈਂ ਤਾਂ ਲੱਗਾ ਸੀ ਕਹਿਣ ਕੋਈ ਸ਼ਾਇਦ ਖਾਵਾਂਗੇ ਵੀ, ਪਰ ਹਾਂ। ਨਹੀਂ, ਇਹ ਤਾਂ ਯਾਰ ਛਾਂ ਵਾਲੇ ਆ ਸਾਰੇ, ਨਹੀਂ। ਕੋਈ ਇੱਕ ਅੱਧਾ ਲਾ ਨਾ ਲਈਏ। ਇੱਥੇ ਰਸੋਈ ਬਣਾਵਾਂਗੇ। ਅੱਛਾ ਹੂੰ। ਚੱਲ ਫੇਰ ਠੀਕ ਆ। ਨਹੀਂ ਤਾਂ ਹੈਲੀਕਾਪਟਰ ਦਾ ਧੂੜਾਂ ਕੱਢੀ ਖੜੇ ਆਵੇ ਲੈ, ਇਹ ਤਾਂ ਬਹੁਤ ਆ ਰਹੇ ਬਈ। ਬਹੁਤ ਆ ਰਹੇ ਆ। ਕੋਈ ਨਹੀਂ, ਅੱਜ ਕੱਲ ਹੁੰਦੇ ਸੌਣ ਭਾਦਰੋਂ ਆ ਨਾ। ਮੀਂਹ ਆਊਗਾ। ਹਾਂਜੀ ਇਹ ਹਾਂ, ਇਹਨਾਂ ਨੂੰ ਹੈਲੀਕਾਪਟਰ ਸਾਦਾ ਜਿਹੜਾ ਫਿਰ ਰਿਹਾ ਨਾ, ਆਹੋ ਜਦੋਂ ਇਹ ਆਣ ਨਾ ਹਾਂ ਆ ਜਹਾਜ਼ ਜੇ, ਆਹੋ ਤੇ ਕਹਿੰਦੇ ਮੀਂਹ ਆਊਗਾ। ਇਹਨਾਂ ਜਹਾਜ਼ਾਂ ਨਾਲ ਇਹ ਮੀਂਹ ਮੰਗਦੇ। ਆ ਜਹਾਜ਼ ਹਾਂ ਅੱਲਾ ਕਰੇ ਇਹ ਮੀਂਹ ਯਾਰ, ਆਊਗਾ। ਚਲੋ ਜੇ ਇਹਨਾਂ ਦੇ ਕਰਕੇ ਹੀ ਆ ਜੇ ਤਾਂ। ਹਾਂ। ਯਾਰ ਇੱਕ ਹੋਰ ਮੈਂ ਅੱਗੇ ਸੁਣਿਆ ਸੀ ਵੀ ਸਿਆਣੇ ਕਹਿੰਦੇ ਸੀ ਵੀ ਜਿਹੜੀਆਂ ਕੀੜੀਆਂ ਨਹੀਂ ਹੁੰਦੀਆਂ, ਕੀੜੀਆਂ ਇਹ ਕਿ ਖੁੱਡਾਂ ਚੋਂ ਆਂਡੇ ਬਾਹਰ ਕੱਢਣ ਨਾ, ਤੇ ਕਹਿੰਦੇ ਬਾਰਿਸ਼ ਆ ਜਾਂਦੀ ਸੀ। ਸੱਚੀ ਗੱਲ ਹੈ ਨਹੀਂ ਸੀ ਐਵੇਂ ਹੀ ਗੱਲ, ਇਹ ਸਿਆਣੇ ਕੋਲੋਂ ਸੁਣਿਆ ਮੈਂ। ਕਹਿੰਦੇ ਸੀ ਵੀ ਕੀੜੀਆਂ ਆਂਡੇ ਬਾਹਰ ਕੱਢਣੀਆਂ ਨਾ ਖੁੱਡ ਚੋਂ, ਤੇ ਇੱਕ ਬਾਰਿਸ਼ ਆ ਜਾਂਦੀ ਸੀ, ਮੀਂਹ ਆ ਜਾਂਦਾ। ਮੀਂਹ ਆ ਜਾਂਦਾ ਸੀਗਾ। ਤੇ ਹੁਣ ਪਤਾ ਨਹੀਂ ਯਾਰ ਆਉਂਦਾ ਕਿ ਉਹ ਹੈ ਆ ਸਿਲਸਿਲਾ, ਕਿ ਅਸੀਂ ਉਹ ਖਿਆਲ ਹੀ ਨਹੀਂ ਕਰਦੇ, ਦੇਖਦੇ ਨਹੀਂ। ਜੇ ਤੁਸੀਂ ਇਹ ਕਹੋ ਨਾ ਵੀ ਅਸੀਂ ਜਿੱਦਾਂ ਹੁਣ ਆਹ ਪਾਣੀ ਪੈਂਦਾ ਨਾ, ਸੁਰ ਪੈਂਦੀ ਹੈ, ਤੇ ਅਸੀਂ ਉੱਤੇ ਗਾਰਾ ਜਿਹਾ ਲਾ ਕੇ ਬੰਦ ਕਰ ਦਿੰਦੇ। ਤੁਸੀਂ ਕਹਿੰਦੇ ਵੀ ਇਹ ਟਾਈਮ ਟਪਾਉਣ ਵਾਲੀ ਗੱਲ ਆ, ਵੀ ਤੁਸੀਂ ਫਿਲਮ ਬਣਾ ਕੇ ਪਾਸੇ ਹੋਣਾ ਤੇ ਪਾਣੀ ਕਾਮਯਾਬ ਨਹੀਂ ਹੋਣਾ। ਮੈਂ ਤੁਹਾਨੂੰ ਦੱਸਦਾ, ਅੱਜ ਇੱਕ ਨਿਗਾਹ ਮਰਾਇਓ ਇਸ ਖਾਲੀ ਨੂੰ। ਇਹ ਉਹੀ ਖਾਲੀ ਆ ਜਿਹਦੇ ਵਿੱਚ ਨਾ ਥਾਂ ਥਾਂ ਤੋਂ ਖੁੱਡਾਂ ਪਈਆਂ ਸੀ, ਥਾਂ ਥਾਂ ਤੋਂ ਬਹਿ ਗਈ ਸੀ, ਤੇ ਇਦਾਂ ਹੀ ਅਸੀਂ ਲਿਪਦੇ ਰਹੇ ਆ। ਜਦੋਂ ਲਿਪੀ ਜਾਂਦੀ ਆ ਨਾ, ਤੇ ਹੇਠਾਂ ਜਦੋਂ ਵੱਤਰ ਜਾਂਦਾ ਖੁੱਡਾਂ ਨੂੰ, ਹਾਂਜੀ ਹਾਂਜੀ ਤੇ ਉਹ ਕੰਮ ਸੂਤ ਹੋ ਜਾਂਦਾ। ਹੁਣ ਇਹਨੂੰ ਦੂਆ ਪਾਣੀ ਲਾਇਆ ਤੇ ਕਿਸੇ ਥਾਂ ਤੋਂ ਦੁਬਾਰਾ ਪਾਣੀ ਨਹੀਂ ਸੁਰਿਆ। ਹੁਣ ਤੇੜਾਂ ਪੈ ਰਹੀਆਂ, ਧੁੱਪ ਲਵਾਈ ਆ। ਹੁਣ ਜਦੋਂ ਤੀਆ ਪਾਣੀ ਲਾਵਾਂਗੇ ਨਾ, ਫਿਰ ਪਤਾ ਲੱਗੂਗਾ। ਜੇ ਤੀਆ ਪਾਣੀ ਕਾਮਯਾਬ ਹੋ ਗਿਆ, ਸਮਝੋ ਕਾਮਯਾਬ, ਫਿਰ ਰੌਲਾ ਹੀ ਕੋਈ ਨਹੀਂ। ਬਾਬਾ ਸ਼ੌਂਕੀ ਪੁਰਾਣਾ ਪਾਣੀ ਵੀ ਇਹਨੂੰ ਜੇ ਅਸੀਂ ਭਰ ਕੇ ਲਾਉਣਾ ਜੀ, ਥੋੜਾ ਨਹੀਂ ਲਾਉਣਾ ਹੈਗਾ। ਇਨਸ਼ਾਅੱਲਾ ਕਾਮਯਾਬ ਅੱਲਾਹ ਤਾਲਾ ਸਾਨੂੰ ਕਰੂਗਾ ਜੀ, ਇਹਦੇ 'ਚ ਸ਼ੱਕ ਕੋਈ ਨਹੀਂ ਹੈਗਾ। ਕਿਉਂਕਿ ਆਪਾਂ ਝਗੜ ਰਹੇ ਆ, ਇਹਦੇ ਨਾਲ ਖੱਪ ਰਹੇ ਆ, ਲੱਗੇ ਹੋਏ ਆ, ਤੇ ਜਦੋਂ ਜਹਿਦ ਆਪਣੀ ਆਪਾਂ ਇਨਸ਼ਾਅੱਲਾ ਕਾਮਯਾਬ ਆ, ਤੇ ਅੱਲਾਹ ਤਾਲਾ ਕਰੂਗਾ। ਬੱਦਲ ਆ ਗਿਆ ਨਾ, ਦੇਖੋ ਜੀ, ਹਾਂਜੀ। ਤੇ ਉਹ ਜਾਣ ਨਹੀਂ ਰਹੀ ਧੁੱਪ ਵਿੱਚ, ਹਾਂਜੀ, ਤੇ ਪਾਣੀ 'ਚ ਜਾਨ ਨਹੀਂ ਹੈ। ਪਿੱਛੋਂ ਪਾਣੀ 'ਚ ਜਾਨ ਨਹੀਂ ਹੈ। ਪਾਣੀ 'ਚ ਜ਼ੋਰ ਨਹੀਂ ਆ ਰਿਹਾ ਜੀ। ਹਾਂਜੀ, ਜ਼ੋਰ ਨਹੀਂ, ਤਾਂ ਹੀ ਹਾਂ। ਪਾਣੀ ਦੀ ਕੰਮ ਕਮੀ ਥੋੜ੍ਹਾ ਹੈ ਨਾ। ਜਿਹਾ time ਬਹੁਤਾ ਲੱਗ ਰਿਹਾ। ਟਾਈਮ ਬਹੁਤਾ ਲੱਗ ਰਿਹਾ। ਹਾਂਜੀ, ਅੱਲਾ ਦਾ ਹੁਕਮ ਆ, ਕੱਲ ਨੂੰ ਪਾਣੀ ਹੋਰ ਜ਼ਿਆਦਾ ਆ ਜਾਊਗਾ। ਪਰਸੋਂ ਨੂੰ ਲਾਵਾਂਗੇ ਜੀ, 2 ਦਿਨ ਜ਼ਿਆਦਾ ਕਰਕੇ, ਫਿਰ ਭਰਾਂਗੇ ਇਹਨੂੰ ਆਪਾਂ ਤਸੱਲੀ ਨਾਲ ਕੋਲ ਖੜ ਕੇ। ਪਾਣੀ 'ਚ ਜਾਨ ਹੋਊਗੀ, ਉਦੋਂ ਪਤਾ ਇਹਦਾ ਲੱਗ ਜਾਊਗਾ ਵੀ ਇਹ ਕਰਦੀਆਂ ਕੀ ਆ ਸਾਡੇ ਨਾਲ ਖੁੱਡਾ, ਹਾਂ ਕੀ ਕਰਨਗੀਆਂ। ਰੱਬ ਖੈਰ ਸੁੱਖ ਰੱਖੇ ਨਾ। ਹਾਂਜੀ, ਹੁਣ ਜਿੱਦਾਂ ਮਰਜ਼ੀ ਪਾਣੀ ਲਾਈ ਜਾਈਏ, ਨਹੀਂ ਅਸੀਂ ਕਾਮਯਾਬ ਆ, ਕਾਮਯਾਬ। ਕਾਮਯਾਬ ਆ ਹੁਣ ਅਸੀਂ ਇਨਸ਼ਾਅੱਲਾ। ਬੂਟੇ ਵੀ ਬਾਬਾ ਹੋਰ ਲਿਆਵਾਂਗੇ। ਹੋਰ ਲਾਵਾਂਗੇ ਜੀ। ਹਾਂਜੀ, ਹਾਂ, ਠੀਕ ਰੁੱਖ ਆ, ਹੋਰ ਲਿਆ ਕੇ ਲਾਵਾਂਗੇ ਠੀਕ ਆ ਜੀ, ਇਨਸ਼ਾਅੱਲਾ। ਅੱਲਾ ਖੈਰ ਕਰੇ ਜੀ। ਨਹੀਂ ਯਾਰ ਨਾ, ਥੋੜੇ ਜਿਹਾ ਅਗੇਤਰੇ ਲਾਉਣ ਦੀ ਵਜ੍ਹਾ ਨਾਲ ਥੋੜੇ ਜਿਹਾ ਸਾਡੇ ਵਿੱਚੋਂ ਨਾ ਜੀ, ਇਹ ਜਿਹੜੇ ਪਾਪੂਲਰ ਆ ਨਾ, ਹਾਂਜੀ। ਇਹ ਕੋਈ ਥੋੜੇ ਜਿਹਾ ਸੁੱਕੇ ਆ। ਹਾਲਾਂਕਿ ਉਹਨਾਂ ਨੇ ਸਾਨੂੰ ਦੱਸਿਆ ਸੀ ਵੀ ਯਾਰ ਵੇਖ ਲਓ, ਤੁਸੀਂ ਮਿਹਨਤ ਕਰਕੇ ਆਪਣਾ ਅੱਲਾ ਕਰਦੇ ਖਰੇ ਹੋ ਜਾਣ, ਲੇਕਿਨ ਮੌਸਮ ਅਗਲੇ ਮਹੀਨੇ ਆ। ਤੇ ਹੁਣ ਅਸੀਂ ਇਨਸ਼ਾਅੱਲਾ ਲਿਆਵਾਂਗੇ ਹੋਰ, ਤੇ ਹੁਣ ਅਸੀਂ ਲਾਵਾਂਗੇ। ਹਰੇ ਇਹਨਾਂ ਚੋਂ ਵੀ ਕਾਫੀ ਹੋ ਗਿਆ। ਉਸਮਾਨ ਸਾਹਿਬ ਆ ਪਰਾਂ ਵੇਖੋ, ਦੋਵੇਂ ਤਿੰਨੇ ਹੀ ਹਰੇ ਚਾਰੇ ਖੜੇ ਆ ਜੀ। ਆਹ ਦੇਖੋ, ਸਾਰੇ ਚੱਲ ਗਏ। ਕੋਈ ਇੱਕ ਅੱਧਾ ਹੀ ਆ ਜੀ ਵਿੱਚੋਂ ਜਿਹੜਾ ਨਾ ਚੱਲਿਆ ਉਹਨੇ ਹੋਵੇ। ਜੜ ਕੋਲੋਂ ਚੱਲ ਪੈਣਾ। ਅੱਛਾ, ਹਾਂ। ਬਸ ਫੇਰ ਅੱਲਾ ਕਰਕੇ, ਫੇਰ ਤਾਂ ਅੱਲਾ ਖੈਰ ਕਰੇ ਜੀ, ਸਾਰੇ ਕਾਮਯਾਬ ਆ। ਮੈਂ ਤੁਹਾਨੂੰ ਦਿਖਾ ਦੂੰਗਾ। ਹਾਂਜੀ ਹਾਂਜੀ। ਹੁਣ ਇੱਥੇ ਇੱਕ ਮੈਂ ਦਿਖਾ ਰਿਹਾ। ਅੱਛਾ, ਆਹ ਪਪੂਲਰ ਆ ਨਾ ਜੀ, ਹਾਂਜੀ ਹਾਂਜੀ। ਜੜ ਦੇ ਵਿੱਚੋਂ ਚੱਲ ਰਿਹਾ ਜੀ। ਹਾਂ ਉਹ ਦੇਖੋ ਜੜ ਦੇ ਵਿੱਚੋਂ ਔਰ ਨੇ ਵੀ ਲੱਗ ਰਿਹਾ। ਇਹ ਚੱਲ ਜਾਣੇ ਜੀ, ਚੱਲ ਹਾਂ ਜਾਣੇ ਅੱਲਾ ਨਹੀਂ ਦੇ ਹੁਕਮ ਨਾਲ। ਆਹੋ, ਅੱਲਾ ਦਾ ਹੁਕਮ ਹੈ ਨਾ ਜੀ, ਇਹ ਹਾਂਜੀ। ਚੱਲਣਗੇ ਕਿਉਂ ਨਹੀਂ ਨਹੀਂ ਆਹ ਚੱਲ ਗਿਆ ਜੀ ਬਾਰਿਸ਼ ਜੜ ਕੋਈ ਚੋਂ। ਨਹੀਂ ਹੈਗੀ, ਜੇ ਬਾਰਿਸ਼ ਹੁੰਦੀ ਤੇ ਆਹ ਹੁਣੇ ਚੱਲ ਗਿਆ, ਜੜ ਜਾਂਦੇ। ਚੋਂ ਚੱਲ ਗਿਆ। ਇਹ ਪਾਣੀ ਕभी ਬਾਰਿਸ਼ ਦੀ ਵੀ ਹੈ ਨਾ ਜੀ, ਹਾਂਜੀ। ਖੁਸ਼ਕ ਆ ਮੌਸਮ, ਖੁਸ਼ਕ ਆ, ਤੇ ਮੌਸਮ ਹੁੰਦਾ ਸਹੀ ਤੇ ਚੱਲ ਜਾਣੇ ਤੇ ਇਨਸ਼ਾਅੱਲਾ ਹੁਣ ਵੀ ਇਹ ਚੱਲਣਗੇ। ਉਮੀਦ ਨਾਲ ਸਾਨੂੰ ਅੱਲਾ ਦੇ ਘਰ ਦੀ ਇਨਸ਼ਾਅੱਲਾ।
ਬੇਉਮੀਦ ਨਹੀਂ ਅਸੀਂ ਹੁੰਦੇ ਹੈਗੇ। ਤੇ ਬੇਮੀਦੀ ਦਾ ਤਾਂ ਇਹ ਦੇਖੋ ਬਾਬਾ ਜੀ ਉਰਾਂ ਤੁਹਾਨੂੰ ਇੱਕ ਸ਼ਾਇਦ ਦਿਖਾਵਾਂ। ਆ ਜਿਹੜੀ ਨਿੰਬ ਸੀ ਨਾ, ਹਾਂਜੀ ਉਦੋਂ ਮੁੰਡਾ ਕਹਿੰਦਾ ਆਖੇ ਇਹ ਟੱਪਾ ਮਾਰ ਕੇ ਸਿੱਟਦਾ ਬਾਹਰ। ਮੈਂ ਕਿਹਾ ਨਾ ਇਹ ਕੰਮ ਨਾ ਕਰੀ, ਤੇ ਅੱਜ ਆ ਲਾਗੇ ਕਰਕੇ ਦਿਖਾਇਓ ਜੀ। ਲੱਗੀ ਗੱਠਾਂ ਭੰਨਣਾ ਉਹ ਦੇਖ, ਹਾਂ ਦਿਸ ਰਿਹਾ ਜੀ। ਆਹ ਦਿਖ ਰਿਹਾ ਜੀ। ਹੂੰ 3 ਕਿ 4 ਆ ਜੀ, ਸਾਰੀ ਫੁੱਟ ਰਹੀ ਹੈ। ਸਾਰੀ ਫੁਕਰੀ ਆ ਇਨਸ਼ਾਅੱਲਾ। ਹਾਂਜੀ। ਆ ਦੇਖੋ ਨਾ, ਹਾਂਜੀ ਫਿਰ ਉਹ ਬੜਾ ਰਹਿਮਤੁਲ ਆਲਮੀਨ ਆ, ਬੇਸ਼ੱਕ ਜੀ ਬੇਸ਼ੱਕ। ਤੇ ਇਹਦੇ ਚ ਕੋਈ ਨਹੀਂ, ਉਹ ਤਾਂ ਮੁੰਡਾ ਅੱਛਾ ਜੀ, ਪਾਣੀ ਰਹਿ ਗਿਆ ਥੋੜਾ ਜਿਹਾ, ਬਸ ਫੇਰ ਕੇ ਨਾ ਅਸੀਂ ਤੇ ਫਿਰ ਚੱਲਦੇ ਆਂ ਜਾਮਣਾ ਹੇਠ। ਨਹੀਂ ਇੱਥੇ ਤੱਕ ਤਾਂ ਪਾਣੀ ਸਰੋਆ ਸਾਹਿਬ ਆਇਆ ਸੀਗਾ, ਇਹਨੂੰ ਹੁਣ ਇੱਥੋਂ ਬੰਦ ਕਰਾ ਦਈਏ। ਇਹ ਬੰਨਾ ਪਾ ਲਓ ਜੀ, ਆ ਪਾਰੋ ਇੱਥੇ ਬੰਨਾ ਪਾ ਲਓ ਪਰਲਾ ਜੀ, ਪਾਸਾ ਬਸ ਆ ਉੱਥੇ ਭਰ ਪਾਣੀ ਜਾਵੇ ਘੇਰਨਾ। ਤੇ ਅੱਗੇ ਗਿਆ ਆ ਪਾਣੀ। ਠੀਕ ਆ, ਇੱਥੇ ਲਾ ਲਓ। ਤੇ ਬਸ ਰੱਬ ਖੈਰ ਸੁੱਖ ਰੱਖੇ ਜੀ, ਇਹ ਕੰਮ ਇੱਥੋਂ ਨਿਬੜ ਗਿਆ। ਤੇ ਹੁਣ ਚੱਲਦੇ ਆਂ ਜਾਮਣਾ ਥੱਲੇ ਬਹਿ ਕੇ, ਨਾਲੇ ਚਾਹ ਪੀਵਾਂਗੇ ਨਾਲੇ ਗੱਲਬਾਤ ਕਰਦੇ ਆਂ ਅੱਜ। ਅਸਲਾਮ ਵਾਲੇਕਮ। ਸਿਆਣੇ ਕਹਿੰਦੇ ਵੀ ਮਾਂ ਪੁੱਤਰਾਂ ਦੀ ਲੜਾਈ ਹੋਈ ਤੇ ਲੋਕਾਂ ਜਾਤਾ ਵੈਰ ਪਿਆ, ਵੀ ਮਾਂ ਪੁੱਤ ਦਾ ਤਾਂ ਮਾੜਾ ਮੋਟਾ ਹੋ ਜਾਂਦੀ, ਤੇ ਬੰਦੇ ਕਹਿੰਦੇ ਵੀ ਖਬਰੇ ਦੁਸ਼ਮਣੀ ਬਣ ਗਈ। ਜਦੋਂ ਜ਼ਿਮੀਦਾਰ ਹੁੰਦੇ ਨਾ ਖੇਤਾਂ ਦੇ ਵਿੱਚ ਕਈਆਂ ਕੁਹਾੜੀਆਂ ਚਰਾਉਂਦੇ, ਤੇ ਬੰਦੇ ਕਹਿੰਦੇ ਵੀ ਖਬਰੇ ਬਣ ਕੀ ਗਿਆ, ਵੀ ਅੱਜ ਨਹੀਂ ਖਲੋਂਦੇ। ਅਸੀਂ ਉੱਥੇ ਤੁਸੀਂ ਦੇਖ ਰਹੇ ਆ ਵੀ ਇੱਕ ਵਾਰੀ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ, ਵੀ ਕਈਆਂ ਨਾਲ ਚਿੰਬੜੇ ਹੋਏ ਸੀਗੇ, ਤੇ ਜੱਫੇ ਮਾਰ ਕਿਸੇ ਕੋ ਕਈ ਹੈ ਨਹੀਂ ਹੈ, ਆਏ ਨਾ ਜਾਮਣ ਥੱਲੇ, ਤੇ ਇੱਥੇ ਆ ਕੇ ਸਕੂਨ ਹੋਇਆ। ਸਕੂਨ ਹੋਇਆ ਉੱਥੇ ਫਿਰ ਬੰਦਾ ਤੱਤੇ ਤਾਂ ਇੱਕ ਦੂਏ ਨੂੰ ਜਦੋਂ ਕੰਮ ਵੀ ਕਹਿੰਦਾ ਨਾ, ਤੇ ਉਹ ਵੀ ਉਖੜ ਕੇ ਕਹਿੰਦਾ ਆ ਤੈਨੂੰ ਦਿਸਦਾ ਨਹੀਂ, ਫੜੀ ਇਧਰੋਂ ਕਈ ਫੜੀ, ਉਹ ਪਾਣੀ ਜਾਂਦਾ ਪਿਆ ਏਦਾਂ। ਤੇ ਜਦੋਂ ਛਾਂ ਥੱਲੇ ਆਂਦਾ ਨਾ, ਉਦੋਂ ਜਾ ਕੇ ਹੁਣ ਉਂਝ ਵੀ ਸੂਰਜ ਠਰ ਗਿਆ, ਇਸ ਟਾਈਮ ਸੂਰਜ ਠਰ ਗਿਆ, ਤੇ ਅਸੀਂ ਪਹੁੰਚੇ ਆ। ਤੇ ਬਾਬਾ ਬੂਟਾ, ਬਾਬੇ ਸ਼ੌਂਕੀ ਵਾਸਤੇ ਕੀ ਸ਼ੈ ਆਈ ਅੱਜ ਵੀ ਸ਼ੌਂਕੀ ਵਾਸਤੇ ਬਾਬੇ ਲਈ? ਅਭੀ ਜਿਹੜੇ ਬੰਦੇ ਦੇ ਦੰਦ ਕੰਮ ਨਹੀਂ ਕਰਦੇ ਪੂਰੇ, ਵੇਖੀ ਮੈਂ ਹਜੇ ਕੋਈ ਨਹੀਂ। ਦਿਖਾ ਦੇ ਕਿਹੜਾ ਸੱਪ ਕੱਢੇ। ਆ ਜਾਓ ਜੀ, ਇਹ ਆ ਬੱਲੇ ਹੈ ਤਾਂ ਬਈ ਕੰਮ। ਇਹ ਤਾਂ ਕੋਈ ਨਵੀਂ ਸ਼ੈ ਹੀ ਆ ਬਈ। ਡਬਲ ਰੋਟੀਆਂ ਬਣਾਈਆਂ ਹੋਈਆਂ, ਕਿਆ ਹੈ ਡਬਲ ਰੋਟੀਆਂ ਬਣਾਈਆਂ, ਡਬਲ ਰੋਟੀਆਂ ਬਣਾਈਆਂ। ਡਬਲ ਰੋਟੀਆਂ ਕੀ ਵਿੱਚ ਆਂਡੇ ਉਂਡੇ ਲਾ ਹਾਂ, ਕੇ? ਵਿੱਚ ਆਂਡਾ ਪਾ ਕੇ 2 ਜੋੜੀਆਂ। ਹਾਂ ਲੈ ਬਈ, ਲੈ ਇਹ ਬਗੈਰ ਦੰਦਾਂ ਤੋਂ ਜਿੱਦਾਂ ਮਰਜ਼ੀ ਖਾ। ਲੈ ਬਈ। ਹਾਂਜੀ ਅੱਛਾ ਬਾਬਾ ਸ਼ੌਂਕੀ ਦੇ ਨਾਲੇ ਤਾਂ ਆ ਖਵਾਵਾਂਗੇ, ਤੇ ਕੋਈ ਦਾਸਤਾਨ ਵੀ ਸੁਣਾਣੀ ਹੈ। ਠੀਕ ਆ ਜੀ। ਅੱਛਾ ਜੀ, ਇਹ ਲੋ ਜੀ ਚਾਹ ਆ ਗਈ ਜੀ। ਬਿਸਮਿल्लाह रहमान रहीम। या अल्लाह खैर। ਬਾਬਾ ਜੀ ਸੁਣਾਓ ਕੋਈ ਦਾਸਤਾਨ ਹੈਗੀ? ਹਾਂਜੀ ਹੈਗੀ ਆ, ਅੱਛਾ ਸੁਣਾ ਦਿੰਦੇ ਆ ਜੀ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ। ਇੱਕ ਪਿੰਡ ਬਰਾਤ ਗਈ ਜੀ, ਇੱਕ ਪਿੰਡ ਦੇ ਵਿੱਚੋਂ ਗੁਜ਼ਰੇ, ਜਦੋਂ ਵਿਆਹ ਕੇ ਆਏ, ਅੱਛਾ ਉਹ ਪਿੰਡ ਦੇ ਵਿੱਚੋਂ ਕਰਾਫ ਕਰਿਆ ਨਾ, ਤੇ ਪਿੰਡ ਦੇ ਵਿੱਚੋਂ ਨਿਕਲਿਆ ਜਨਾਜ਼ਾ। ਹਾਂਜੀ ਉਹ ਜਿਹੜੀ ਥੀ ਨਾ ਲਿਆਂਦੀ ਵਿਆਹ ਕੇ, ਹਾਂਜੀ। ਉਹ ਕਹਿ ਰਹੀ ਆ ਦੇਖ ਕੇ ਜਨਾਜ਼ੇ ਨੂੰ ਵੀ ਪਤਾ ਨਹੀਂ ਕੱਲਾ ਮਰ ਗਿਆ, ਪਤਾ ਨਹੀਂ ਸਾਰਾ ਹੀ ਪਿੰਡ ਮਰ ਗਿਆ। ਮਰ ਗਏ ਪਿੰਡ। ਉਹ ਫੌਰਨ ਨੇ ਗੱਲ ਸੁਣ ਲਈ। ਹਾਂ ਉਸ ਤੋਂ ਗਾਹਾਂ ਜਦੋਂ ਪਿੰਡੋਂ ਬਾਹਰ ਨਿਕਲੇ ਨਾ, ਹਾਂ ਅੱਗੇ ਅੱਗੇ ਤੁਹਾਡੇ ਬੰਦੇ ਡਾਉਂਦੇ ਹੁੰਦੇ ਵੀ ਤਰੇਂਗਲਾਂ ਨਾਲ, ਹਾਂ ਹਾਂ। ਹਲੇ ਧੜੇ ਅੱਛਾ। ਕਣਕ ਫਲੇ ਫਲਿਆਂ ਨਾਲ ਗਾਉਂਦੇ ਤੇ ਨਾ, ਹਾਂ ਤੇ ਹੁਣ ਤਾਂ ਮਸ਼ੀਨਾਂ ਆ ਗਈਆਂ। ਮਸ਼ੀਨਾਂ ਆ ਗਈਆਂ। ਉਹ ਲੱਗੀ ਕਹਿਣ ਕਿ ਪਤਾ ਨਹੀਂ ਇਹਨੇ ਖਾ ਲਈ, ਪਤਾ ਨਹੀਂ ਖਾਣੀ ਆ। ਹਾਂ ਫਿਰ ਬਾਅਦ ਹੀ ਲੱਗੀ ਕਹਿਣ ਪਤਾ ਨਹੀਂ ਇਹਦੇ ਕੋਈ ਤੂੜੀ ਵੀ ਬਚੇ ਕਿ ਨਾ ਬਚੇ, ਆਪੇ। ਅੱਛਾ ਤੇ ਉਹ ਵੀ ਫੌਰੇ ਤੱਕ ਗੱਲ ਪਹੁੰਚ ਗਈ। ਅੱਛਾ ਜਦੋਂ ਰਾਤ ਟੱਪੀ ਘਰ ਚਲੀ ਗਈ, ਸਵੇਰੇ ਫਿਰਦੀ ਆ ਉਹ ਵਿਹੜੇ ਦੇ ਵਿੱਚ ਬੌਕਰ ਦਿੰਦੀ। ਅੱਛਾ ਫਕੀਰ ਨੇ ਆ ਕੇ ਫਦਾ ਕਰੀ, ਹਾਂ ਮਾਈ ਅੱਲਾ ਵਾਸਤੇ। ਉਹ ਸੋਚ ਸੋਚ ਕੇ ਲੱਗੀ ਕਹਿਣ ਬਾਬਾ ਮਾਫ ਕਰ ਦੇ। ਅੱਛਾ ਬਾਬਾ ਚਲਿਆ ਗਿਆ। ਹਾਂ ਉਹ ਵੀ ਫੌਰੇ ਤੱਕ ਗੱਲ ਪਹੁੰਚ ਗਈ। ਹੂੰ ਫੌਰਾ ਇਸ ਨੌਬਤ ਤੇ ਆ ਗਿਆ ਵੀ ਉਹਦੇ ਪਿੱਛੇ ਸੁਨੇਹਾ ਭੇਜਿਆ ਵੀ ਆਪਣੀ ਨੂੰ ਆ ਕੇ ਲੈ ਜਾਓ, ਬਿਸਮਿਲ੍ਲਾ। ਅੱਛਾ ਜੀ, ਅਫੀ ਨਹੀਂ ਰੱਖਣੀ, ਕਹਿੰਦਾ ਆ ਕੇ ਲੈ ਜਾਓ। ਆ ਕੇ ਲੈ ਜਾਓ, ਅਸੀਂ ਨਹੀਂ ਰੱਖਣੀ। ਅਫੀ ਨਹੀਂ ਰੱਖਣੀ। ਅੱਛਾ ਉਹ ਜਦੋਂ ਉਹਦਾ ਪਿਓ ਆ ਗਿਆ ਲੰਬੜਾ ਦੇ ਚਲੇ ਗਿਆ, ਲੰਬੜਾ ਜੀ ਬੈਠ ਕੇ ਵੀ ਚਲੇ ਗਿਆ। ਲੱਗੇ ਕਹਿਣ ਬਈ ਰਾਤ ਤੱਕ ਤੂੰ ਵਿਆਹ ਕੇ ਲਿਆ, ਉਹਦੇ ਚ ਬੱਚੀ ਚ ਕਿਆ ਨੁਕਫਾ, ਤੂੰ ਕਿਉਂ ਨਹੀਂ ਰੱਖਣੀ? ਹਾਂ ਲੱਗਾ ਕਹਿਣ ਜੀ ਉਹਨੂੰ ਉਹ ਬੋਲਣਾ ਹੀ ਨਹੀਂ ਆਉਂਦਾ ਹੈ। ਅੱਛਾ ਉਹ ਬੱਚੀ ਉੱਥੇ ਬੁਲਾ ਲਈ। ਲੱਗਾ ਕਹਿਣ ਵੀ ਹਾਂ ਫਣਾ ਇਹ ਗਲਤ ਕਿੱਥੋਂ ਬੋਲੀ ਗਿਆ। ਹੂੰ ਉਹ ਲੱਗਾ ਕਹਿਣ ਜੀ ਪਿੰਡ ਫਲਾਣੇ ਦੇ ਵਿੱਚੋਂ ਅਸੀਂ ਲੰਘੇ ਆ, ਇੱਕ ਜਨਾਜ਼ਾ ਨਿਕਲਿਆ, ਉੱਥੇ ਬੋਲੀ ਆ, ਡੋਲੀ ਦੇ ਵਿੱਚ ਬੈਠੇ, ਉਦੋਂ ਡੋਲੀਆਂ ਹੁੰਦੀਆਂ ਸੀ ਬਈ ਪਤਾ ਨਹੀਂ ਇਕੱਲਾ ਹੀ ਮਰ ਗਿਆ, ਪਤਾ ਨਹੀਂ ਸਾਰਾ ਹੀ ਪਿੰਡ ਮਰ ਗਿਆ। ਆਏ ਕੀ ਬਾਤ। ਜਦੋਂ ਘਰ ਆਇਆ, ਘਰ ਆ ਨਾ ਉਹ ਪਿੰਡੋਂ ਬਾਹਰ ਨਿਕਲੇ, ਅੱਗੇ ਧੜਾ ਅਡਾਰੇ ਤੇ ਤਰੇਂਗਲ ਨਾਲ ਉਹ ਲੱਗੀ ਕਹਿਣ, ਕਹਿੰਦੀ ਪਤਾ ਨਹੀਂ ਇਹਨੇ ਖਾ ਲਈ, ਪਤਾ ਨਹੀਂ ਖਾਣੀ ਆ, ਪਤਾ ਨਹੀਂ ਤੂੜੀ ਵੀ ਇਹਦੇ ਕੋਲ ਬਚਣੀ ਆ ਕਿ ਨਹੀਂ ਬਚਣੀ। ਫੌਰੇ ਨੇ ਉਹ ਵੀ ਨੋਟ ਕਰ ਲਿਆ। ਲੱਗਾ ਕਹਿਣ ਜੀ ਮੈਂ ਉਹ ਵੀ ਨੋਟ ਕਰ ਲਈ। ਫੌਰਾ ਹੁਣ ਲੰਬੜਦਾਰ ਨੂੰ ਇਹ ਗੱਲ ਸੁਣਾ ਰਿਹਾ। ਠੀਕ ਹੈ। ਜਦੋਂ ਘਰ ਆਈ, ਘਰ ਆ ਕੇ ਫਕੀਰ ਨੇ ਆ ਕੇ ਫਦਾ ਕਰੀ, ਤੇ ਇਹਨੇ ਸਵੇਰੇ ਉਹਨੂੰ ਕਿਹਾ ਬਾਬਾ ਮਾਫ ਕਰ ਦੇ, ਅੱਛਾ ਸਾਡੇ ਕਾਬਲ ਤਾਂ ਹੈ ਨਹੀਂ। ਉਹ ਲੱਗਾ ਕਹਿਣ ਬੇਟਾ
ਉਹਦੇ ਸਿਰ ਤੇ ਹੱਥ ਰੱਖਿਆ ਲੰਬਰਦਾਰ ਨੇ ਲੱਗਾ ਬੇਟਾ ਕਿਵੇਂ ਗੱਲ ਹੋ ਜਨਾਜੇ ਵਾਲੀ ਹਾਂ ਉਹ ਲੱਗੀ ਕਹਿਣ ਬਾਪੂ ਯਾਨੀ ਉਹ ਇਦਾਂ ਬੋਲਦੇ ਥੇ ਨਾ ਲੱਗੀ ਕਹਿਣ ਵੀ ਉਹ ਗੱਲ ਇਦਾਂ ਵੀ ਜੇ ਤਾਂ ਇਹ ਫਤਾਂਦਾ ਹਾਂ ਫਿਰ ਤਾਂ ਲੈ ਮਗਰੋਂ ਗਿਆ ਤੇ ਜੇ ਗਰੀਬ ਗੁਰਬੇ ਤੇ ਹੱਥ ਰੱਖਦਾ ਫਿਰ ਸਾਰੇ ਹੀ ਪਿੰਡ ਮਰ ਗਏ ਵਾਹ ਵਾਹ ਆਹੇ ਲੱਗਾ ਕਹਿਣ ਬੜੀ ਸਮਝ ਦੀ ਗੱਲ ਕਰੀ ਆ ਵਾਹ ਵਾਹ ਆਖਿਓ ਧੜੇ ਵਾਲੀ ਗੱਲ ਆਖੇ ਇਹ ਸੀ ਬਈ ਇਹ ਜੇ ਤਾਂ ਹੈਗਾ ਗਰੀਬ ਦੁਕਾਨ ਤੋਂ ਸੌਦਾ ਚੱਕ ਕੇ ਚਾਪਤ ਲੈ ਕੇ ਇਹਨੇ ਖਾ ਲਈ ਹਾਂ ਕਣਕ ਦੁਕਾਨਦਾਰ ਨੇ ਲੈ ਜਾਣੀ ਆ ਪਹਿਲਾਂ ਹੀ ਖਾ ਲਈ ਪਹਿਲਾਂ ਹੀ ਖਾ ਲਈ ਇਹਨੇ ਤੇ ਤੂੜੀ ਖਬਰੇ ਕੋਈ ਬਚਣੀ ਕਿ ਨਹੀਂ ਬਚਣੀ ਤੂੜੀ ਵਾਲਾ ਕੋਈ ਹੋਰ ਆ ਜਾਊਗਾ ਹੋਰ ਆ ਉਹ ਗੱਲ ਮੈਂ ਇਦਾਂ ਕਰੀ ਉਹ ਲੱਗਾ ਗੱਲ ਬੜੀ ਸਮਝਦਾਰੀ ਦੀ ਗੱਲ ਕਰੀ ਅੱਗੇ ਗੱਲ ਜੀ ਮੈਂ ਸਵੇਰ ਦੇ ਟਾਈਮ ਬੋਕਰ ਦੇ ਰਹੀ ਸੀ ਤੇ ਫਕੀਰ ਨੇ ਆ ਕੇ ਫਦਾ ਕਰੀ ਮੈਂ ਸੋਚ ਕੇ ਕਿਹਾ ਬਾਬਾ ਮਾਫ ਕਰ ਦੇ। ਉਹ ਚਲਾ ਗਿਆ ਆਖੇ ਉਹਦਾ ਮਤਲਬ ਕਿਆ ਥਾ ਤੂੰ ਮਾਫ ਕਿਹੜੀ ਗੱਲ ਤੋਂ ਕਰਾਈ ਲੱਗਾ ਕਹਿਣ ਵੀ ਉਹਨੇ ਮਾਫ ਇਸ ਤੋਂ ਕਰਾਈ ਵੀ ਜੇ ਮੈਂ ਦਿੰਨੀ ਆ ਨਾ ਇਹਨੂੰ ਲੱਪ ਨਾਲ ਤੇ ਸੱਸ ਨੇ ਕਹਿਣਾ ਚੰਦਰੀ ਆ ਹਾਂ ਤੇ ਜੇ ਦਿੰਨੀ ਆ ਥਾਲੀ 'ਚ ਪਾ ਕੇ ਤੇ ਸੱਸ ਨੇ ਕਹਿਣੀ ਉਜਾੜਦੀ ਆ ਝਾੜਦੀ ਆ ਵਾਹ ਵਾਹ ਉਹ ਤਾਂ ਜੀ ਬਾਪੂ ਆਹ ਗੱਲ ਸੀ ਇਦਾਂ ਕਰਕੇ ਮੈਂ ਕਰੀ ਵਾਹ ਵਾਹ ਉਹ ਲੱਗੇ ਕਹਿਣ ਉਹ ਬਦਕਿਸਮਤ ਆਦਮੀ ਇਹ ਤਾਂ ਨੋਈ ਤੇਰੇ ਬੜਾ ਸਮਝਦਾਰ ਆ ਬਹੁਤ ਅੱਛੀ ਆ ਤੇ ਤੂੰ ਮਤਲਬ ਨਾ ਮਜਾਇਓ ਕਿਹੜੀ ਗੱਲ ਤੋਂ ਇਹਨੂੰ ਪਿੱਛੇ ਮੋੜ ਰਿਹਾ ਉਹ ਜੀ ਫਿਰ ਉਹਦੇ ਸਿਰ ਤੇ ਹੱਥ ਫੇਰ ਕੇ ਉਹਨੂੰ ਘਰ ਲੈ ਗਿਆ। ਵਾਹ 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 ਤੁਹਾਡੀ ਚਾਹ ਠੰਡੀ ਵਾਰੀ ਬਾਬਾ ਜੀ ਪੀਓ ਪੀਓ ਜੀ ਬੜੀ ਸਵਾਦ ਦੀ ਗੱਲ ਸੁਣਾਈ ਹੈ ਬਾਬਾ ਸ਼ੌਕੀ ਪੁਰਾਣਾ ਬੰਦਾ ਪੁਰਾਣੀ ਦਾਸਤਾਨ ਕੱਢ ਕੇ ਲਿਆਂਦਾ ਜੀ ਕਿਤੋਂ ਨਾ ਕਿਤੋਂ ਤੇ ਹੁਣ ਉਸਮਾਨ ਸਾਹਿਬ ਤੁਸੀਂ ਵੀ ਆ ਕੇ ਚਾਹ ਪੀ ਲਓ ਜੀ ਆ ਜਾਓ ਤੇ ਬੜੀ ਮਿਹਰਬਾਨੀ ਹੈ ਇੱਥੇ ਦੁਆ ਸਲਾਮ ਕਰ ਲਿਆ ਜਿਉਂਦੇ ਵਾਸਤੇ ਰਹੋ ਜੀ ਜਿੱਥੇ ਰਹੋ ਸੁਖੀ ਰਹੋ ਤੰਦਰੁਸਤ ਰਹੋ ਬੜੀ ਮਿਹਰਬਾਨੀ